ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ ਫਰਾਂਸ ਤੋਂ ਇੰਟਰਨੈਸ਼ਨਲ ਖਬਰ ਦੇ ਉੱਤੇ ਨਜ਼ਰ ਮਾਰੀਏ ਵਰਲਡ ਦੇ ਵਿੱਚ ਫਰਾਂਸ ਦਾ ਜਿਹੜਾ ਸਿਆਸੀ ਜਿਹੜਾ ਭਵਿੱਖ ਆ ਉਹ ਕਾਫੀ ਡਾਵਾਂਡੋਲ ਨਜ਼ਰ ਆ ਰਿਹਾ ਆ। ਕਾਰਨ ਕੀ ਆ ਵੀ ਮਕਰੋਨ ਜਿਹੜੇ ਉੱਥੋਂ ਦੇ ਰਾਸ਼ਟਰਪਤੀ ਆ, ਉਹਨਾਂ ਦੇ ਹੇਠਾਂ ਕੋਈ ਵੀ ਜਿਹੜੀ ਸਰਕਾਰ ਆ ਉਹ ਸਥਿਰਤਾ ਦੇ ਨਾਲ ਨਹੀਂ ਚੱਲ ਰਹੀ। ਫਰਾਂਸ ਦੇ ਵਿੱਚ ਪਿਛਲੇ 3 ਸਾਲਾਂ ਦੇ ਵਿੱਚ 5ਵੀਂ ਸਰਕਾਰ ਕਹਿੰਦੇ ਆ ਉਹ ਡਿੱਗ ਚੁੱਕੀ ਹੈਗੀ ਆ। ਇਹ ਇੱਕ ਦਿਨ ਹੀ ਹੋਇਆ ਸੀਗਾ ਹਰਜੋਤ ਸਿੰਘ ਜੀ, ਇਹ ਨਵੀਂ ਜਿਹੜੀ ਇਹਨਾਂ ਨੇ ਲੋਕਾਂ ਨੂੰ ਜਿਹੜਾ ਅਪੁਆਇੰਟ ਕੀਤਾ ਸੀਗਾ, ਉਹ ਇੱਕ ਦਿਨ ਵੀ ਜਿਹੜਾ ਉਹ ਨਹੀਂ ਕੱਢ ਸਕੇ ਹੈਗੇ। ਸੋ ਫਰਾਂਸ ਦੀ ਜਿਹੜੀ ਪੋਲਿਟਿਕਸ ਆ ਇਸ ਟਾਈਮ ਪੂਰੀ ਤਰ੍ਹਾਂ ਟਰਮੋਇਲ ਦੇ ਵਿੱਚ ਲੱਗ ਰਹੀ ਆ। ਕਹਿੰਦੇ ਵੀ ਪ੍ਰਾਈਮ ਮਿਨਿਸਟਰ ਸੈਬੈਸਟੀਅਨ ਦੀ ਜਿਹੜੀ ਸਰਕਾਰ ਆ ਉਸ ਦਾ ਕੋਲੈਪਸ ਹੋ ਚੁੱਕਾ ਆ। ਮਹੀਨੇ ਤੋਂ ਘੱਟ ਰਹੇ ਨੇ ਜੌਬ ਦੇ ਉੱਤੇ ਤੇ ਗਵਰਨਮੈਂਟ ਦਾ ਜਿਹੜਾ ਰੈਜ਼ਿਗਨੇਸ਼ਨ ਆ ਉਹ ਉਹਨਾਂ ਨੇ ਭੇਜ ਦਿੱਤਾ ਹੈ। 39 ਸਾਲਾਂ ਦੇ ਜਿਹੜੇ ਹੈਗੇ ਨੇ ਉਹ ਜਿਹੜੇ ਆ ਐਤਵਾਰ ਨੂੰ ਅਨਾਉਂਸ ਕੀਤੇ ਗਏ ਸੀਗੇ ਵੀ ਕੈਬਨਿਟ ਮਿਨਿਸਟਰ ਜਿਹੜੇ ਉਹਨਾਂ ਦੇ ਪੋਸਟਾਂ ਦੇ ਲਈ ਦੱਸੇ ਗਏ ਸੀਗੇ, ਨਾਮ ਦੱਸੇ ਗਏ ਸੀਗੇ ਤੇ ਆਪੋਜੀਸ਼ਨ ਪਾਰਟੀ ਤੇ ਸਾਬਕਾ ਜਿਹੜੀ ਮਾਈਨੋਰਿਟੀ ਕੋਲੀਸ਼ਨ ਆ ਉਹਨਾਂ ਨੇ ਇਸ ਦੇ ਉਲਟ ਕਾਫੀ ਜ਼ਿਆਦਾ ਰੌਲਾ ਰੱਪਾ ਜਿਹੜਾ ਉਹ ਪਾਇਆ ਤੇ ਇਵੈਂਚੁਅਲੀ ਉਹ ਵੀ ਹੁਣ ਅਸਤੀਫਾ ਦੇ ਚੁੱਕਾ ਆ। ਪ੍ਰੈਜ਼ੀਡੈਂਟ ਮੈਕਰੋਨ ਦੇ ਸਾਹਮਣੇ ਕਾਫੀ ਜਿਹੜੀਆਂ ਕਹਿੰਦੇ ਵੀ ਸਥਿਤੀਆਂ ਕੋਈ ਕਸੂਤੀਆਂ ਹੀ ਜਿਹੜੀਆਂ ਉਹ ਲੱਗਣੀਆਂ ਆ। ਉਹਨਾਂ ਨੂੰ ਇੱਕ ਵਾਰੀ ਫੇਰ ਨਵਾਂ ਪ੍ਰਾਈਮ ਮਿਨਿਸਟਰ ਆ ਉਸ ਅਹੁਦੇ ਦੇ ਲਈ ਕਿਸੇ ਨੂੰ ਨਾਮਜ਼ਦ ਕਰਨਾ ਪਊਗਾ। ਸਨੈਪ ਇਲੈਕਸ਼ਨਸ ਹੋ ਸਕਦੀਆਂ, ਇੱਥੋਂ ਤੱਕ ਕਿ ਉਸਦੇ ਆਪਣੇ ਅਸਤੀਫੇ ਦੀ ਵੀ ਜਿਹੜੀ ਹੁਣ ਨੌਬਤ ਆ ਜਾਊਗੀ। ਉਤੋਂ ਦੀ ਫਾਈਨੈਂਸ਼ੀਅਲ ਮਾਰਕੀਟ ਦੇ ਉੱਤੇ ਇਸ ਸਿਆਸੀ ਹੜਕੰਪ ਦਾ ਕਾਫੀ ਭੈੜਾ ਜਿਹੜਾ ਉਹ ਅਸਰ ਪਿਆ ਆ। ਉੱਥੋਂ ਦੀ ਜਿਹੜੀ ਸਟਾਕ ਮਾਰਕੀਟ ਆ ਉਹ ਇਕੱਠੀ 3% ਜਿਹੜੀ ਉਹ ਡਿੱਗ ਚੁੱਕੀ ਹੈਗੀ ਆ। ਸੋ ਇਹ ਜਿਹੜੀ ਸਿਚੁਏਸ਼ਨ ਆ ਉਹ ਇਸ ਟਾਈਮ ਉੱਥੇ ਬਣੀ ਪਈ ਹੈਗੀ ਆ। ਸੋ ਲਪੈਨ ਜਿਹੜੀ ਉੱਥੇ ਦੀ ਫਾਰ ਰਾਈਟ ਨੈਸ਼ਨਲ ਰੈਲੀ ਉਸ ਨੇ ਕਹਿੰਦੇ ਵੀ ਉਹਨੂੰ ਹੁਣ ਮੌਕਾ ਜਿਹੜਾ ਨਜ਼ਰ ਆ ਰਿਹਾ ਆ ਵੀ ਸ਼ਾਇਦ ਇਵੈਂਚੁਅਲੀ ਉਸ ਦਾ ਵੀ ਸੱਤਾ ਦੇ ਵਿੱਚ ਮੌਕਾ ਜਿਹੜਾ ਉਹ ਕਿਤੇ ਨਾ ਕਿਤੇ ਬਣ ਸਕਦਾ ਹੈਗਾ ਆ। ਲਪੈਨ ਜਿਹੜੀ ਉਸਨੇ ਕਿਹਾ ਵੀ ਆਰ ਐਟ ਦੀ ਐਂਡ ਆਫ ਦਾ ਰੋਡ, the joke is over, the farce has gone on too long। ਇਮੈਨੂਅਲ ਮੈਕਰੋਨ ਦੇ ਬਾਰੇ ਜਿਹੜੇ ਉਹਨਾਂ ਨੇ ਇਹ ਜਿਹੜੀ ਗੱਲ ਕਰਦੇ ਹੋਏ ਕਿਹਾ ਆ ਵੀ ਹੁਣ ਉਹਨਾਂ ਦੇ ਲਈ ਖਤਮ ਹੋ ਚੁੱਕਾ ਹੈ, ਸੜਕ ਮੁੱਕ ਗਈ ਆ ਤੇ ਇਹ ਜੋ ਮਜ਼ਾਕ ਚੱਲ ਰਿਹਾ ਸੀ ਇਹ ਹੁਣ ਖਤਮ ਹੋਇਆ ਆ। ਕਹਿੰਦੇ ਵੀ ਮੈਕਰੋਨ ਨੇ ਮੁਲਕ ਨੂੰ ਬਹੁਤ ਹੀ ਜ਼ਿਆਦਾ ਭੈੜੀ ਸਥਿਤੀ ਦੇ ਵਿੱਚ, ਕੰਪਲੀਕੇਟਡ ਸਿਚੁਏਸ਼ਨ ਦੇ ਵਿੱਚ ਪਾ ਦਿੱਤਾ ਹੈਗਾ ਆ। ਜਿਹੜੀ ਇਹ ਨੈਸ਼ਨਲ ਰੈਲੀ ਪਾਰਟੀ ਹੈ ਜਿਹੜੀ ਲਪੈਨ ਹੁਣਾਂ ਦੀ, ਉਹ ਕਹਿੰਦੀ ਵੀ ਇਸ ਟਾਈਮ ਬਾਕੀ ਪਾਰਟੀਆਂ ਦੇ ਨਾਲੋਂ ਲੀਡ ਕਰ ਰਹੀ ਆ ਪੋਲਸ ਦੇ ਵਿੱਚ ਤੇ ਉਸ ਤੋਂ ਬਾਅਦ ਦੇ ਵਿੱਚ ਲੈਫਟ ਵਿੰਗ ਕੈਂਡੀਡੇਟ ਤੇ ਮੈਕਰੋਨ ਦੀ ਜਿਹੜੀ ਸੈਂਟਰਿਸਟ ਰੈਨੇਸਾਂਸ ਪਾਰਟੀ ਆ ਉਹ ਸਭ ਤੋਂ ਤੀਜੇ ਨੰਬਰ ਦੇ ਉੱਤੇ, ਅਖੀਰਲੇ ਨੰਬਰ ਦੇ ਉੱਤੇ ਜਿਹੜੀ ਉਹ ਚੱਲ ਰਹੀ ਆ। ਸੋ ਹੁਣ ਜੇ ਸਨੈਪ ਇਲੈਕਸ਼ਨਸ ਹੁੰਦੀਆਂ ਆ ਤਾਂ ਹਰਜੋਤ ਸਿੰਘ ਜੀ ਜਿਹੜੀ ਰਾਈਟ ਵਿੰਗ ਪਾਰਟੀ ਆ ਉਸ ਦੇ ਜਿੱਤਣ ਦੇ ਜਿਹੜੇ ਇਸ ਟਾਈਮ ਆਸਾਰ ਆ ਉਹ ਲਗਾਤਾਰ ਮਜ਼ਬੂਤ ਜਿਹੜੇ ਉਹ ਹੁੰਦੇ ਜਾ ਰਹੇ ਨੇ। ਸੋ ਇਹ ਸਿਚੁਏਸ਼ਨ ਜਿਹੜੀ ਇਸ ਟਾਈਮ ਫਰਾਂਸ ਦੇ ਵਿੱਚ ਬਣੀ ਆ। ਇੱਕ ਦਿਨ ਦੇ ਲਈ ਬਣੇ ਜਿਹੜੇ ਕੈਬਨਿਟ ਮਿਨਿਸਟਰ ਆ, ਸਰਕਾਰ ਆ, ਉਸ ਨੂੰ ਇਵੈਂਚੁਅਲੀ ਜਿਹੜਾ ਉਹ ਅਸਤੀਫਾ ਦੇ ਕੇ ਜਾਣਾ ਪਿਆ। 3 ਸਾਲਾਂ ਦੇ ਵਿੱਚ 5ਵੀਂ ਸਰਕਾਰ ਜਿਹੜੀ ਉੱਥੋਂ ਦੀ ਡਿੱਗ ਚੁੱਕੀ ਆ।